दर्शक ब्रेक तो बाद तुहाडा स्वागत है जी एंड वर्शिप तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਅਸੀਂ ਚਾਹਾਂਗੇ ਕਿ ਤੁਸੀਂ ਜੇ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਤੇ ਨਾਲ ਇਹ ਵੀ ਦੱਸ ਦਈਏ ਕਿ ਜੋ ਪ੍ਰੋਗਰਾਮ ਸੱਚੋ ਸੱਚ ਦਾ ਜੋ ਟਾਈਮ ਹੈ ਉਹ ਵਧਾ ਦਿੱਤਾ ਗਿਆ ਹੈ 7:30 ਤੋਂ ਲੈ ਕੇ 9 ਵਜੇ ਤੱਕ ਥੈਂਕ ਯੂ ਸੋ ਮਚ ਸੋ keep watching 8 ਤੋਂ ਲੈ ਕੇ 9 ਵਜੇ ਤੱਕ ਸੌਰੀ ਡਾਕਟਰ ਸਾਹਿਬ ਵਧਾ ਦਿੱਤਾ ਗਿਆ ਸੋ keep watching TV 84 ਜੀ ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਹੈ ਉਹ ਲੈਂਦੇ ਹਾਂ ਸਾਡੇ ਕੋਲ ਪਹਿਲੇ ਸੈਗਮੈਂਟ ਤੇ 42 ਦੇ ਕਰੀਬ ਮੈਸੇਜ ਆਏ ਨੇ ਜੀਤਾ ਸੁੰਦਰ ਜੀ ਸਾਨੂੰ ਲਿਖਦੇ ਨੇ ਖਾਲਸਾ ਜਿੰਦਾਬਾਦ TV 84 ਗੁੱਡ ਜੌਬ ਐਂਡ ਕਸ਼ਮੀਰ ਵਿਰਕ ਜੀ ਸਾਨੂੰ ਲਿਖਦੇ ਨੇ ਕਹਿੰਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਖਾਲਸਾ ਜਿੰਦਾਬਾਦ ਦੇ ਨਾਰੇ ਲਗਾਏ ਨੇ ਸਾਡੇ ਕੋਲ ਕਾਫੀ ਵੀਰ ਭੈਣਾਂ ਦੇ ਮੈਸੇਜ ਨੇ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਇਸੇ ਤਰ੍ਹਾਂ ਦੂਸਰੇ ਸੈਗਮੈਂਟ ਤੇ ਵੀ ਸਾਡੇ ਕੋਲ ਕਾਫੀ ਸਾਰੇ ਮੈਸੇਜ ਆਏ ਨੇ ਅਸੀਂ ਉਹ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਦੇ ਹਾਂ मेरा ख्याल है तुसी सीधा ईमेल्स ते जाओ क्योंकि फ्राइडे ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਠੀਕ ਹੈ ਜੀ ਕਿ ਜਿਹੜੀਆਂ ਈਮੇਲਸ ਵਾਲੇ ਨੇ ਲਗਾਤਾਰ ਲਿਖਦੇ ਨੇ ਉਹਨਾਂ ਦਾ ਕੁਝ ਪਾਰਟ ਜ਼ਰੂਰ ਡਿਸਕਸ ਕਰੀਏ ਬਿਲਕੁਲ ਅਸੀਂ ਪਿਛਲੀ ਦਫਾ ਸਾਡੇ ਜੋ ਗੁਰਸਿੱਖ ਵੀਰ ਨੇ ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦਾ ਸਾਨੂੰ ਕਿਹਾ ਸੀ ਉਹਨਾਂ ਦੇ ਆਪਾਂ 10 ਦੇ ਕਰੀਬ ਨੁਕਤੇ ਜੋ ਆਪਣੇ ਦਰਸ਼ਕਾਂ ਨਾਲ ਸਾਂਝੇ ਕੀਤੇ ਸੀ ਜਿਸ ਸਿੱਖਾਂ ਨਾਲ 47 ਤੋਂ ਬਾਅਦ ਕਿਵੇਂ ਵਿਤਕਰਾ ਹੋ ਰਿਹਾ ਹਾਂਜੀ ਵਿਤਕਰਾ ਹੋ ਰਿਹਾ ਸੋ ਉਹਨਾਂ ਦੇ 2 ਨੁਕਤੇ ਰਹਿ ਗਏ ਸਨ ਉਹ ਮਾਸਾ ਪੜ੍ਹਦੇ ਹਾਂ ਪੰਜਾਬੀ ਸੂਬੇ ਦੇ ਸੱਤਿਆਗ੍ਰਹਿ ਨੂੰ ਗੱਦਾਰ ਗਰਦਾਨਗੀ ਅਤੇ ਉਹਨਾਂ ਤੇ ਜ਼ੁਲਮ ਕਰਨੇ ਜਿਨ੍ਹਾਂ ਵਿੱਚ ਮਾੜਾ ਸਲੂਕ ਕਰਨਾ ਮਾੜਾ ਭੋਜਨ ਦੇਣਾ ਵੀ ਇਹ ਗਿਣੀ ਮਿੱਥੀ ਸਾਜ਼ਿਸ਼ ਸੀ ਅਤੇ ਕੌਮ ਨੂੰ ਦਬਾਉਣ ਦਾ ਕੋੜਾ ਯਤਨ ਸੀ ਫਿਰ ਉਹਨਾਂ ਦਾ ਅਗਲਾ ਲਾਸਟ ਵਾਲਾ ਜਿਹੜੇ ਪਹਿਲੇ ਵਿੱਚ ਅਸੀਂ ਉਹਨਾਂ ਦਾ ਇੱਕ ਹੋਰ ਸੀ ਨੁਕਤਾ ਇੱਕ ਫੈਸਲੇ ਅਨੁਸਾਰ ਰੀਜਨਲ ਫਾਰਮੂਲੇ ਨੂੰ ਇਮਾਨਦਾਰੀ ਨਾਲ ਲਾਗੂ ਨਾ ਕਰਨਾ ਵੀ ਇੱਕ ਬਹੁਤ ਵੱਡਾ ਧੋਖਾ ਸੀ ਤੇ ਧਰੋ ਸੀ ਜੋ ਦੂਸਰਾ ਵਾਅਦਾ ਕਰਕੇ ਵੀ ਨਿਭਾਇਆ ਨਾ ਗਿਆ ਫਿਰ ਉਹਨਾਂ ਨੇ ਇਹ ਜਿਹੜੇ ਨਵੀਂ ਜਨਰੇਸ਼ਨ ਦੇ ਨੇ ਉਹਨਾਂ ਨੂੰ ਸ਼ਾਇਦ ਪਤਾ ਨਾ ਹੋਏ ਕਿ ਪੰਜਾਬੀ ਸੂਬੇ ਦੀ ਮੰਗ ਮੰਨਣ ਤੋਂ ਪਹਿਲਾਂ 2 ਫਾਰਮੂਲੇ ਇੱਕ ਸੱਚਰ ਫਾਰਮੂਲਾ ਇੱਕ ਰੀਜਨਲ ਫਾਰਮੂਲਾ ਰੀਜਨਲ ਸੀ ਕਿ ਉਸੇ ਪੰਜਾਬ ਦੇ ਇਹਨਾਂ ਨੇ 2 ਰੀਜਨ ਬਣਾ ਦਿੱਤੇ ਸੀ ਇੱਕ ਪੰਜਾਬੀ ਰੀਜਨ ਇੱਕ ਹਿੰਦੀ ਰੀਜਨ ਜੀ ਪੰਜਾਬੀ ਰੀਜਨ ਦੇ ਵਿੱਚ ਪੰਜਾਬੀ ਫਸਟ ਲੈਂਗੁਏਜ ਸੀ ਹਿੰਦੀ ਸੈਕੰਡ ਸੀ ਹਿੰਦੀ ਰੀਜਨ ਦੇ ਵਿੱਚ ਹਿੰਦੀ ਫਸਟ ਲੈਂਗੁਏਜ ਸੀ ਔਰ ਪੰਜਾਬੀ ਸੈਕੰਡ ਸੀ ਜੀ ਪਰ ਇਸ ਰੀਜਨਲ ਫਾਰਮੂਲੇ ਨੂੰ ਅਕਾਲੀਆਂ ਨੇ ਫਿਰ ਵੀ ਮੰਨ ਲਿਆ ਸੀ ਵੀ ਠੀਕ ਹੈ ਜੇ ਜ਼ਬਾਨ ਦੇ ਆਧਾਰ ਤੇ ਇਸ ਗੱਲ ਨੂੰ ਹੁੰਦਾ ਪੰਜਾਬ ਇਕੱਠਾ ਰਹਿੰਦਾ ਕੋਈ ਗੱਲ ਨਹੀਂ ਲੇਕਿਨ ਇਸ ਫਾਰਮੂਲੇ ਨੂੰ ਵੀ ਇਮਾਨਦਾਰੀ ਦੇ ਨਾਲ ਲਾਗੂ ਨਹੀਂ ਸੀ ਕੀਤਾ ਗਿਆ ਔਰ ਉਸ ਤੋਂ ਬਾਅਦ ਅਕਾਲੀ ਸਿੱਟੇ ਤੇ ਪਹੁੰਚੇ ਕਿ ਵੀ ਨਹੀਂ ਇਹ ਬੇਈਮਾਨ ਨੇ ਇਹਨਾਂ ਨੇ ਕੋਈ ਵੀ ਗੱਲ ਨਹੀਂ ਮੰਨਣੀ ਹੈ ਔਰ ਸਿੱਧੇ ਹੁਣ ਜਿਹੜਾ ਪੰਜਾਬੀ ਸੂਬਾ ਜਿਹੜਾ ਇਸ ਮੰਗ ਦੇ ਉੱਤੇ ਅਕਾਲੀ ਦਲ ਨੇ ਫਿਰ ਆ ਕੇ ਟਿਕ ਗਿਆ ਅੱਗੇ ਵੀ ਸਾਨੂੰ ਉਹਨਾਂ ਲਿਖਿਆ ਕਿ ਚੀਨ ਨਾਲ ਜੰਗ ਲੱਗਣ ਸਮੇਂ ਭਾਰਤ ਚੀਨ ਸਰਹੱਦ ਤੇ ਪੰਜਾਬੀ ਤੇ ਖਾਸ ਕਰ ਸਿੱਖ ਫੌਜ ਤੈਨਾਤ ਸੀ ਇੱਥੇ ਇਹ ਜ਼ਿਕਰਯੋਗ ਹੈ ਕਿ ਤਤਕਾਲ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਫੌਜ ਤੇ ਸਿੱਖਾਂ ਸੰਬੰਧੀ ਚੰਗੀ ਸੋਚ ਨਹੀਂ ਸੀ ਉਹ ਫੌਜ ਨੂੰ ਵੇਲੜ ਤੇ ਦੇਸ਼ ਤੇ ਵਾਧੂ ਦਾ ਖਰਚਾ ਸਮਝਦੇ ਸਨ ਆਪਣੇ ਆਪ ਨੂੰ ਅਮਨ ਦਾ ਦੇਵਤਾ ਕਹਾਉਣ ਵਾਲੇ ਪੰਡਿਤ ਜੀ ਕਹਿੰਦੇ ਸਨ ਕਿ ਭਾਰਤ ਦੇ ਸਰਹੱਦਾਂ ਤੇ ਫੌਜ ਦੀ ਕੋਈ ਲੋੜ ਨਹੀਂ ਇਸੇ ਕਾਰਨ ਫੌਜ ਨੂੰ ਆਧੁਨਿਕ ਹਥਿਆਰਾਂ ਤੋਂ ਵਾਂਝਾ ਰੱਖਿਆ ਹੋਇਆ ਸੀ ਅਚਾਨਕ ਚੀਨ ਦੇ ਹਮਲੇ ਨੇ ਸਾਰੇ ਵਿਸ਼ਵਾਸ ਝੂਠੇ ਸਾਬਤ ਕਰ ਦਿੱਤੇ ਜਿੱਥੇ ਦੇਸ਼ ਦੀ ਹੇਠੀ ਹੋਈ ਉੱਥੇ ਦੇਸ਼ ਦੀ ਤਾਕਤਵਰ ਤੇ 94ਵੀਂ ਫੌਜ ਜੰਗ ਦੀ ਭੇਟ ਚੜ ਗਈ ਭਾਰਤ ਨੂੰ ਸ਼ਰਮਿੰਦਗੀ ਭਰੀ ਹਾਰ ਦਾ ਮੂੰਹ ਵੇਖਣਾ ਪਿਆ ਇਸ ਜੰਗ ਵਿੱਚ ਦੇਸ਼ ਦੀ ਫੌਜ ਦੇ ਨਾਲ ਸਿੱਖ ਕੌਮ ਦਾ ਬਹੁਤਾ ਨੁਕਸਾਨ ਹੋਇਆ 6-6 ਫੁੱਟ ਲੰਬੇ ਕੜੀ ਵਰਗੇ ਸਿੱਖ ਫੌਜੀ ਬਿਨਾਂ ਹਥਿਆਰਾਂ ਤੋਂ ਬਹਾਦਰੀ ਨਾਲ ਜੂਝਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਪਰ ਸਰਕਾਰ ਨੂੰ ਇਸ ਸਾਕੇ ਤੇ ਜਰਾ ਜਿੰਨਾ ਵੀ ਦੁੱਖ ਨਾ ਹੋਇਆ ਉਹਦੇ ਚ ਬਿਲਕੁਲ ਠੀਕ ਕਿਹਾ ਕਿ ਮੈਨੂੰ ਵਾਕਿਆ ਯਾਦ ਆਇਆ ਉਦੋਂ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਸੀ ਪੰਜਾਬ ਦਾ ਜੀ और बड़ी बुरी तरह कुट पै रही सी कई हज़ार किलोमीटर जमीन चीन ने खो ली फौज इहदा कज़न सी नेहरू दा जनरल कॉल उस कमांड दा उन्हें साबण पी के जिहड़ा टट्टियां लवा के दौड़ गया जंग दे मैदान चों और जदों इन्ना खौफ सारे भारत दे विच पिया सी ते प्रताप सिंह कैरों ने बयान दिता कि असीं 2 ਲੱਖ फौज पंजाब चों देंगे ਭਾਰਤ ਦੇ ਲਈ ਜਿਹੜੇ ਲੜਨਗੇ ਸਰਹੱਦਾਂ ਤੇ ਜਾ ਕੇ ਜੀ ਔਰ ਇਹ ਕੈਰੋ ਨੇ ਜਦੋਂ ਬਿਲਕੁਲ ਡਿਸਗ੍ਰੇਸ ਹੋ ਗਿਆ ਉਹਨੂੰ ਬਿਲਕੁਲ ਉਹਨਾਂ ਨੇ ਰਿਜੈਕਟ ਕਰ ਦਿੱਤਾ ਇਹ ਗੱਲ ਉਹਨੇ ਕੋਟ ਕੀਤੀ ਚੰਡੀਗੜ੍ਹ ਔਰ
ਉਹ ਜਦੋਂ ਦਿੱਲੀ ਗਿਆ ਔਰ ਉਸ ਪੀਰੀਅਡ ਦੇ ਵਿੱਚ ਸ਼ਾਇਦ ਗੋਬਿੰਦ ਬਲਬ ਪੰਤ ਸੀ ਜਾਂ ਕੌਣ ਸੀ ਨਾ ਮਹਾਵੀਰ ਦੇਸਾਈ ਜੀ ਉਹਦੇ 'ਚ ਉਹਨੇ ਹੁਣ ਕੈਰੋਂ ਦਾ ਬਿਆਨ ਉਹ ਛਪਿਆ ਉਹਨੇ ਕਾਂਗਰਸ ਵਾਲੇ ਨੇ ਕਿਹਾ ਕਹਿੰਦੇ ਕੈਰੋਂ ਸਾਹਿਬ आपने ये क्या बयान दे दिया वो कहता जी मैं की गलत किया कहते फिर तो फौज में सिख ही सिख हो जाएंगे ਉਹਨੇ ਕਿਹਾ ਤੁਹਾਨੂੰ ਮਰਨ ਲਈ ਵੀ ਸਿੱਖ ਨਹੀਂ ਚਾਹੀਦੇ ਯਾਨੀ ਇੱਕ ਪਾਸੇ ਦੁਸ਼ਮਣ ਦਾ ਇਸ ਹੱਦ ਤੱਕ ਜਿਹੜਾ ਹੈ ਕਿ ਵੀ ਇਲਾਕਾ ਜਾ ਰਿਹਾ ਹੈ ਹਿਊਮਿਲੇਟਿੰਗ ਡਿਫੀਟ ਉਹ ਸਾਰਾ ਖਾਲੀ ਕਰਵਾ ਰਿਹਾ ਸੀ ਏਰੀਆ ਨਹਿਰੂ ਨੇ ਕਿ ਅਸੀਂ ਅਬੰਡਨ ਕਰਤਾ ਜੀ ਤੇ ਦੂਜੇ ਪਾਸੇ ਇਸ ਹੱਦ ਤੱਕ ਉਹਨਾਂ ਦੇ ਅੰਦਰ ਜਿਹੜਾ ਇਹ ਸਿੱਖਾਂ ਪ੍ਰਤੀ ਹੇਟਰੇਡ ਔਰ ਖੌਫ ਕਿਤੇ ਨਾ ਕਿਤੇ ਲੁਕਿਆ ਹੋਇਆ ਔਰ ਇਹ ਬਿਲਕੁਲ ਠੀਕ ਹੈ ਕਿ ਚੀਨ ਦੀ ਜੰਗ ਜਿਵੇਂ ਨਹਿਰੂ ਫਿਰ ਮਰ ਵੀ ਗਿਆ 2 ਸਾਲ ਦੇ ਵਿੱਚ ਕਿਉਂਕਿ ਉਹ ਜਿਹੜਾ ਸਾਰਾ ਆਪਣਾ ਇੱਕ ਡਰਾਮਾ ਜਿਹਾ ਬਣਾਇਆ ਸੀ ਉਹ ਲੇਕਿਨ ਸਿੱਖ ਵਿਚਾਰੇ 6-6 ਫੁੱਟੇ ਜਿਵੇਂ ਉਹਨਾਂ ਨੇ ਕਿਹਾ ਸਿੱਖ ਰੈਜੀਮੈਂਟ ਦੇ ਉਹਨਾਂ ਦੇ ਕੋਲ ਪਹਾੜਾਂ ਦੇ ਉੱਤੇ ਨੇ ਪੈਰਾਂ 'ਚ ਸ਼ੂ ਹੀ ਨਹੀਂ ਹੈਗੇ ਗਲ ਗਏ ਗੈਂਗਰੀਨ ਹੋ ਗਏ ਹਥਿਆਰ ਨਹੀਂ ਹੈਗੇ ਔਰ ਅਜਾਈ ਜਿਹੜੇ ਨੇ ਹਜ਼ਾਰਾਂ ਜਾਨਾਂ ਗਈਆਂ ਜੀ ਫਿਰ ਅੱਗੂ ਸਾਨੂੰ ਲਿਖਦੇ ਨੇ ਫਿਰ 1965 ਦੀ ਭਾਰਤ ਪਾਕ ਜੰਗ ਵਿੱਚ ਜੋ ਸਿੱਖ ਫੌਜ ਤੇ ਪੰਜਾਬ ਦੇ ਲੋਕਾਂ ਨੇ ਕਰ ਵਿਖਾਇਆ ਉਸ ਨੇ ਭਾਰਤ ਦੇ ਲੀਡਰਾਂ ਦੇ ਕਪਾੜ ਖੋਲ ਦਿੱਤੇ ਸਿੱਖ ਫੌਜ ਨੇ ਵਿਸ਼ਵ ਦੇ ਮੰਨੇ ਪ੍ਰਮੰਨੇ ਟੈਂਕ ਪੈਂਟਨ ਟੈਂਕ ਅਤੇ ਆਧੁਨਿਕ ਲੜਾਕੂ ਜਹਾਜ਼ਾਂ ਦਾ ਕਬਰਸਤਾਨ ਬਣਾ ਕੇ ਇੱਕ ਮਾਰਸ਼ਲ ਕੌਮ ਦਾ ਮੈਂਬਰ ਮੇਰਾ ਸੋਬਰ ਸਬੂਤ ਦਿੱਤਾ ਇਸ ਤੋਂ ਖੁਸ਼ ਹੋ ਕੇ ਭਾਵੇਂ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਕਰ ਦਿੱਤੀ ਪਰ ਬਾਣੀਆਂ ਵਾਲੀ ਪਾਸਕੂ ਦੀ ਆਦਤ ਸਿੱਖਾਂ ਦੇ ਹੜਾਂ ਜਾਨੀ ਕਿ ਜਿਹੜੀਆਂ ਹੁੰਦੀਆਂ ਨੇ ਹੱਡਾਂ ਪ੍ਰਤੀ ਬੇਈਮਾਨੀ ਬਣਾਈ ਰੱਖੀ ਤੇ ਇੱਥੇ ਵੀ ਸਿੱਖ ਕੌਮ ਨਾਲ ਬਹੁਤ ਵੱਡਾ ਧੋਖਾ ਕੀਤਾ ਜੀ ਬੇਈਮਾਨ ਕੌਮ ਦੇ ਮਨ ਚੋਂ ਬੇਈਮਾਨੀ ਕਦੀ ਨਹੀਂ ਲਾਲ ਬਹਾਦਰ ਸ਼ਾਸਤਰੀ 1965 ਵੇਲੇ ਸੀ ਔਰ ਉਹਨਾਂ ਨੇ ਦੇਖਿਆ ਔਰ ਉਸ ਨੇ ਕਮੇਟੀ ਤਾਂ ਉਹਦੇ ਵੇਲੇ ਹੀ ਬਣੀ ਸੀ ਕਿ ਵੀ ਬਣਾਇਆ ਜਾਏ ਪੰਜਾਬੀ ਸੂਬਾ ਜੀ ਫਿਰ ਉਹਦੀ ਬੜੀ ਸ਼ੱਕੀ ਹਾਲਾਤ ਤਾਸ਼ਕੰਦ ਦੇ ਵਿੱਚ ਮੌਤ ਹੋਈ ਇੰਦਰਾ ਗਾਂਧੀ ਨੇ ਮਾਈ ਟਰੂਥ ਦੇ ਵਿੱਚ ਲਿਖਿਆ ਕਿ ਵੀ ਮੈਂ ਕੋਸ਼ਿਸ਼ ਕੀ ਕਿ ਉਹ ਕਮੇਟੀ ਬਣਾਈ ਪਾਰਲੀਮੈਂਟਰੀ ਜਿਹੜੀ ਰਿਕਮੈਂਡੇਸ਼ਨ ਦੇਗੀ ਹੁਕਮ ਸਿੰਘ ਸਪੀਕਰ ਸੀ ਉਹਦਾ ਚੇਅਰਪਰਸਨ ਸੀ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਇੰਦਰਾ ਗਾਂਧੀ ਨੇ ਕਿ ਹੁਕਮ ਸਿੰਘ ਆਪਣੀ ਰਿਪੋਰਟ ਨਾ ਦੇ ਪਰ ਆਲਰੇਡੀ ਉਹ ਪ੍ਰੈਸ ਕਾਨਫਰੰਸ ਕਰਕੇ ਰਿਪੋਰਟ ਦੇ ਚੁੱਕਾ ਸੀ ਸੋ ਇਨ ਦਾ ਐਂਡ ਜੋ ਬਣਾਇਆ ਵੀ ਉਹ ਲੂਲਾ ਲੰਗੜਾ ਰਾਜਧਾਨੀ ਬਾਹਰ ਪੰਜਾਬੀ ਬੋਲਦੇ ਇਲਾਕੇ ਬਾਹਰ ਜੀ ਪਾਣੀਆਂ ਦੇ ਉੱਤੇ ਸਿੱਧਾ ਕੰਟਰੋਲ ਸੋ ਇਹ ਕੋਈ ਉਹਨਾਂ ਨੇ ਓਬਲਾਈਜ ਨਹੀਂ ਕੀਤਾ ਜੀ 65 ਤੁਸੀਂ ਬੜੀ ਬਹਾਦਰੀ ਕੀਤੀ ਇਹ ਤਾਂ ਜਿਵੇਂ ਗੁਲਜ਼ਾਰੀ ਲਾਲ ਨੰਦਾ ਹੋਮ ਮਿਨਿਸਟਰ ਨੇ ਪੰਜਾਬ ਦੇ ਜਿਹੜੇ ਲਾਲਾ ਪ੍ਰੈਸ ਸੀ ਵੀਰ ਪ੍ਰਤਾਪ ਮਿਲਾਪ ਪੰਜਾਬ ਕੇਸਰੀ ਉਹਨਾਂ ਨੂੰ ਕਿਹਾ ਕਿ ਲਾਲਾ ਜੀ ਇਹ ਮਿਲਣ ਗਏ ਕਿ ਜੀ ਆਪਨੇ ਹमें सिख भेड़ियों के सामने फेंक दिया वो कहते लाला जी फिक्र मत कीजिए हम इन्हें ऐसा पंजाबी सूबी देंगे कि ये छोड़कर भागेंगे लूला लंगड़ा ये शब्द उदे इस्तेमाल किए हुए सो मेरा ख्याल है कि भी ਆਪਾਂ ਇੱਥੇ ਕਰੀਏ ਠੀਕ ਹੈ ਸਰ ਤੁਸੀਂ ਹੁਣ ਸਾਡੇ ਦਰਸ਼ਕਾਂ ਦਾ ਕਿਉਂਕਿ ਅਸੀਂ ਅੱਜ ਦੇ ਵਿਚਾਰ ਦੇ ਲਈ ਵਾਧੂ ਟਾਈਮ ਮੰਗਿਆ ਕਿ ਉਹ ਫਿਰ ਸਿਆਸੀ ਟੌਪਿਕ ਖਾ ਜਾਂਦੇ ਨੇ ਤਾਂ ਫਿਰ ਸਾਡੇ ਦਰਸ਼ਕਾਂ ਨੇ ਸਾਡੀ ਖਬਰ ਲੈਣੀ ਸ਼ੁਰੂ ਕਰ ਦੇਣੀ ਜੀ ਸਰ ਬਿਲਕੁਲ ਜਿਵੇਂ ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਸ਼ਲੋਕ ਵਾਰਾਂ ਤੇ ਵਧੇਕ ਉਹਨਾਂ ਦੇ ਉੱਤੇ ਵਿਚਾਰ ਕਰਦੇ ਅੱਜ ਅਸੀਂ 3 ਸ਼ਲੋਕ 16 17 ਤੇ 18 ਗੁਰੂ ਨਾਨਕ ਸਾਹਿਬ ਦੀ ਰਚਨਾ ਹੈ ਉਹਨਾਂ ਤੇ ਵਿਚਾਰ ਕਰ ਰਹੇ ਔਰ ਇਹਦੇ 'ਚ ਪਹਿਲੇ 2 ਸ਼ਲੋਕ ਕਿਉਂਕਿ ਜਦੋਂ ਅਸੀਂ ਵਰਣ ਆਸ਼ਰਮ ਦੀ ਗੱਲ ਕਰਦੇ ਸੋ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੇ 4 ਵਰਣ ਬ੍ਰਾਹਮਣ ਜਿਹੜਾ ਸਭ ਤੋਂ ਉੱਪਰ ਬੈਠਾ ਹੈ ਸਾਰਾ ਕੰਟਰੋਲ ਧਾਰਮਿਕ ਸਮਾਜਿਕ ਆਰਥਿਕ ਜਨਮ ਤੱਕ ਕੋਈ ਉਹ ਗੁਨਾਹ ਕਰ ਹੀ ਨਹੀਂ ਸਕਦਾ ਬ੍ਰਾਹਮਣ ਜੀ ਕਸ਼ਤਰੀ ਨੂੰ ਕੰਮ ਲਾਇਆ ਵੀ ਤੂੰ ਹਥਿਆਰ ਚੁੱਕ ਲੜਨਾ ਪਰ ਬ੍ਰਾਹਮਣ ਦੀ ਸੇਵਾ ਬ੍ਰਾਹਮਣ ਦੀ ਜਿਹੜੀ ਹੈ ਹੁਕਮ ਨੂੰ ਮੰਨਣਾ ਹਰ ਰਾਜੇ ਦੇ ਦਰਬਾਰ 'ਚ ਕੁਲ ਪ੍ਰੋਤ ਹੁੰਦਾ ਸੀ ਵੈਸ਼ ਜਿਹੜੇ ਨੇ ਨੰਬਰ 3 ਤੇ ਵੀ ਤੁਸੀਂ ਨਿੱਕੇ ਮੋਟੇ ਆਪਣਾ ਕਾਰੋਬਾਰ ਖੇਤੀਬਾੜੀ ਦੁਕਾਨਦਾਰੀ ਇੱਧਰ ਉੱਧਰ ਕਰੋ ਤੇ ਸ਼ੂਦਰ ਜਿਹੜੇ ਨੇ ਤੁਸੀਂ ਸੇਵਾ ਤੇ ਲਾਇਆ ਕਿ ਵੀ ਬਾਕੀ ਬ੍ਰਾਹਮਣਾਂ ਦੀ ਔਰ ਕਸ਼ਤਰੀਆਂ ਦੀ ਸੇਵਾ ਕਰੋ ਹੁਣ ਗੁਰੂ ਸਾਹਿਬ ਨੇ ਵੀ ਇਸ ਨੂੰ ਕਿਉਂਕਿ ਆਲਰੇਡੀ ਪ੍ਰੈਵਲੈਂਟ ਵਰਡ ਸੀ ਇਹਨਾਂ ਨੂੰ ਡਿਸਕ੍ਰਾਈਬ ਕੀਤਾ ਗੁਰੂ ਸਾਹਿਬ ਨੇ ਕਿਹਾ ਕਿ ਗੁਰਮਤ ਦੇ ਵਿੱਚ ਜਾਂ ਸਾਡੇ ਰਸਤੇ ਦਾ ਬ੍ਰਾਹਮਣ ਕੌਣ ਹੈ ਜੀ ਔਰ ਪਹਿਲਾ ਸ਼ਲੋਕ ਹੈ ਸੋ ਬ੍ਰਹਮਨ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੇ ਕਰਮ ਸੀਲ ਸੰਤੋਖ ਕਾ ਰੱਖੈ ਧਰਮ ਬੰਧਨ ਤੋੜੈ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤ ਜੀ ਗੁਰੂ ਸਾਹਿਬ ਨੇ ਸਿੰਪਲੀ ਡਿਫਾਈਨ ਕਰ ਦਿੱਤਾ ਬਿੰਦੈ ਹੁੰਦਾ ਵਿਦੈ
ਸੰਸਕ੍ਰਿਤ ਦਾ ਸ਼ਬਦ ਹੈ ਟੂ ਨੋ, ਕਿ ਗੁਰਮਤਿ ਦੇ ਵਿੱਚ ਉਹ ਬ੍ਰਾਹਮਣ ਹੈ ਜਿਹੜਾ ਰੱਬ ਨੂੰ ਜਾਣਦਾ ਹੈ, ਜਿਹੜਾ ਰੱਬ ਦੇ ਨਾਲ ਇਕਮਿਕ ਹੈ, ਜਿਹੜਾ ਰੱਬ ਦੇ ਵਿੱਚ ਰਚਿਤ ਹੈ, ਜਿਹੜਾ ਰੱਬ ਦੇ ਨਾਲ ਮੁਹੱਬਤ ਕਰਦਾ ਹੈ, ਰੱਬ ਦਾ ਰੂਪ ਹੈ, ਉਹੀ ਸਾਡਾ ਬ੍ਰਾਹਮਣ ਹੈ। ਜਪ ਤਪ ਸੰਜਮ ਕਮਾਵੇ ਕਰਮ, ਉਹ ਕੋਈ ਬ੍ਰਾਹਮਣਾ ਵਾਂਗ ਕਰਮਕਾਂਡੀ ਜਪ ਤਪ ਨਹੀਂ ਕਰਦਾ, ਉਸ ਦੇ ਇਮਾਨਦਾਰ ਐਕਸ਼ਨ, ਉਸ ਦੀ ਇਮਾਨਦਾਰ ਕਿਰਤ ਜਿਹੜੀ ਹੈ ਉਹੀ ਉਹਦਾ ਜਪ ਤਪ ਹੈ। ਉਹ ਬ੍ਰਾਹਮਣਾਂ ਦੇ ਕਰਮਕਾਂਡ ਤੋਂ ਵੱਖਰਾ ਉਹ ਬ੍ਰਹਮ ਨੂੰ ਬਿੰਦਦਾ ਹੈ, ਜਾਣਦਾ ਹੈ, ਔਰ ਇਹ ਜਿਹੜਾ ਵਾਹਿਗੁਰੂ ਦੀ ਭਗਤੀ ਨੂੰ ਹੀ ਉਹ ਜਪ ਤਪ ਸਮਝਦਾ। ਸੀਲ ਸੰਤੋਖ ਕਾ ਰੱਖੈ ਧਰਮ, ਜਿਸ ਦੇ ਜੀਵਨ ਦੇ ਅੰਦਰ ਸੀਲ ਮਿਠਾਸ ਹੈ, ਸੰਤੋਖ ਕੰਟੈਂਸ਼ਨ ਹੈ, ਉਹ ਕੰਟੈਂਟਡ ਹੈ, ਉਹ ਭੱਜ ਦੌੜ ਚ ਨਹੀਂ ਹੈ, ਬ੍ਰਾਹਮਣ ਦੀ ਤਰ੍ਹਾਂ ਉਹ ਗਰੀਡੀ ਨਹੀਂ ਹੈ ਕਿ ਮੱਥੇ ਟਿੱਕਾ ਤੀੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਕਿ ਜਗਤ ਨੂੰ ਕੌਣ ਹੈ, ਨਹੀਂ। ਇੱਥੇ ਜਿਹੜਾ ਗੁਰਮਤਿ ਦਾ ਬ੍ਰਾਹਮਣ ਹੈ ਉਹ ਰੱਬ ਨੂੰ ਜਾਣਨ ਵਾਲਾ ਹੈ, ਉਹ ਚੰਗੇ ਕੰਮ ਕਰਦਾ ਹੈ। ਸੀਲ ਸੰਤੋਖ ਕਾ ਰੱਖੈ ਧਰਮ, ਉਹ ਸਬਰ ਔਰ ਮਿਠਾਸ ਦੇ ਵਿੱਚ ਜਿਉਂਦਾ ਹੈ। ਬੰਧਨ ਤੋੜਿਆ ਹੋਵੇ ਮੁਕਤ, ਉਹਨੇ ਸਾਰੇ ਜਿਹੜੇ ਬੰਧਨ ਨੇ, ਸਾਰੀਆਂ ਬੌਂਡੇजेस ਨੇ, ਉਹਨਾਂ ਤੋਂ ਆਜ਼ਾਦ ਹੈ। ਸੋਈ ਬ੍ਰਾਹਮਣ ਪੂਜਣ ਜੁਗਤ, ਕਿ ਇਹ ਸਿੱਖੀ ਦੇ ਵਿੱਚ ਇਹ ਬ੍ਰਾਹਮਣ ਹੈ। ਫਿਰ ਉਹਨਾਂ ਨੇ ਖੱਤਰੀ ਨੂੰ ਕਿ ਗੁਰਮਤਿ ਦਾ ਖੱਤਰੀ ਕੌਣ ਹੈ? ਖੱਤਰੀ ਸੋ ਜੋ ਕਰਮਾਂ ਕਾ ਸੂਰ, ਸੂਰ ਹੈ ਸ਼ੂਰ, ਸੂਰਮਾ, ਕਿ ਜਿਹੜਾ ਐਕਸ਼ਨ ਪੈਕਡ ਹੈ, ਜਿਹੜੇ ਐਕਸ਼ਨਸ ਨੇ ਉਹ ਇਮਾਨਦਾਰ ਨੇ। ਪੁੰਨ ਦਾਨ ਕਾ ਕਰੈ ਸਰੀਰ, ਖੇਤ ਪਛਾਣੈ ਬੀਜੈ ਦਾਨ, ਸੋ ਖੱਤਰੀ ਦਰਗਾਹ ਪਰਵਾਨ, ਲੱਭ ਲੋਭ ਜੇ ਕੂੜ ਕਮਾਵੇ, ਆਪਣਾ ਕੀਤਾ ਆਪੇ ਪਾਵੇ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਕਿ ਜਿਹੜਾ ਕਰਮ ਚੰਗੇ ਕਰਦਾ ਹੈ, ਕਰਮਾਂ ਦਾ ਸੂਰਬੀਰ ਹੈ, ਉਹੀ ਕਸ਼ਤਰੀ ਹੈ। ਪੁੰਨ ਦਾਨ ਕਾ ਕਰੇ, ਹੁਣ ਬ੍ਰਾਹਮਣ ਕਸ਼ਤਰੀ ਕਿਉਂਕਿ ਰਾਜੇ ਹੁੰਦੇ ਸੀ, ਉਹਨਾਂ ਨੂੰ ਪੁੰਨ ਦਾਨ ਦੀ ਮਹਿਮਾ ਬੜੀ ਸੁਣਾਉਂਦੇ ਸੀ ਕਿ ਜੀ ਦਾਨ, ਤੇ ਦਾਨ ਬ੍ਰਾਹਮਣ ਨਹੀਂ ਲੈਣਾ ਹੁੰਦਾ ਸੀ, ਅੱਗੇ ਬਹਿ ਜਾਂਦੇ ਸੀ, ਇੰਨੀ ਗਾਂ ਦਾਨ ਕਰ, ਇੰਨਾ ਸੋਨਾ ਕਰ, ਇੰਨਾ ਚਾਂਦੀ ਕਰ, ਜਿੰਨੇ ਯੱਗ ਹੋਣੇ, ਅਸ਼ਵਮੇਘ ਯੱਗ ਜਾਂ ਦੂਜੇ ਸਭ ਦਾਨ ਲੈਣ ਦਾ ਅਧਿਕਾਰੀ ਬ੍ਰਾਹਮਣ ਸੀ, ਦੇਣਾ ਹੀ ਰਾਜੇ ਕਸ਼ਤਰੀ ਨੇ। ਸੋ ਗੁਰੂ ਸਾਹਿਬ ਨੇ ਕਿਹਾ ਵੀ ਇਹ ਸਾਡੇ ਕਸ਼ਤਰੀ ਕੋ ਪੁੰਨਦਾਨ ਬ੍ਰਾਹਮਣ ਵਾਲੇ ਯਕੀਨ ਨਹੀਂ ਰੱਖਦੇ, ਉਹਦਾ ਸਰੀਰ ਹੀ ਜਿਹੜਾ ਉਹ ਪਰਉਪਕਾਰ ਦੇ ਲਈ ਹੈ, ਉਹ ਉਸ ਸਰੀਰ ਰਾਹੀਂ ਪੁੰਨਦਾਨ ਕਰਦਾ ਹੈ, ਪਰਉਪਕਾਰ ਕਰਦਾ ਹੈ। ਕੀ ਕਰਦਾ? ਖੇਤ ਪਛਾਣੈ ਬੀਜੈ ਦਾਨ, ਉਹ ਦੇਖਦਾ ਹੈ ਕਿ ਅਧਿਕਾਰੀ ਕੌਣ ਹੈ, ਕਿੱਥੇ ਉਹਨੇ ਸੇਵਾ ਦੇ ਪਿੜ ਦੇ ਵਿੱਚ ਜਿਹੜਾ ਉਹ ਉਸ ਦੇ ਵਿੱਚ ਇਨਵੋਲਵ ਹੋਣਾ ਹੈ। ਸੋ ਖੱਤਰੀ ਦਰਗਾਹ ਪ੍ਰਵਾਨ, ਕਿ ਉਹੀ ਕਸ਼ਤਰੀ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੈ, ਜਿਹੜਾ ਸਰੀਰ ਨੂੰ ਖੇਤ ਪਛਾਣ ਸਮਝਦਾ ਹੈ ਔਰ ਇਸ ਸਰੀਰ ਦੇ ਨਾਲ ਕਿਰਤ ਕਰਦਾ ਹੈ। ਆਪਣਾ ਲੱਭ ਲੋਭ ਜੇ ਕੂੜ ਕਮਾਵੇ, ਕਿ ਤੁਹਾਡਾ ਕਸ਼ਤਰੀ ਜਿਹੜਾ ਹੈ ਉਹ ਤੁਹਾਨੂੰ ਦਾਨ ਦੇ ਕੇ ਸਮਝਦਾ ਹੈ ਕਿ ਠੀਕ ਹੈ, ਮੈਂ ਕਰਮਕਾਂਡ ਹੁਣ ਕਰ ਲਿਆ, ਹੁਣ ਮੈਂ ਲੋਭ ਵੀ ਕਰਾਂ, ਭਾਵੇਂ ਝੂਠ 'ਚ ਵੀ ਜੀਆਂ, ਮੇਰੀ ਤਾਂ ਮੁਕਤੀ ਬ੍ਰਾਹਮਣ ਨੇ ਕਰ ਦੇਣੀ, ਉਹਨੇ ਮੰਤਰ ਪੜ੍ਹ ਦਿੱਤੇ। ਪਰ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਲੱਭ ਲੋਭ ਜੇ ਕੂੜ ਕਮਾਵੇ, ਜੇ ਕੋਈ ਵੀ ਇਸ ਕਿਸਮ ਦਾ ਲੋਭ ਦੇ ਵਿੱਚ, ਝੂਠ ਦੇ ਵਿੱਚ ਜਿਉਂਦਾ, ਆਪਣਾ ਕੀਤਾ ਆਪੇ ਪਾਵੇ, ਕੋਈ ਬ੍ਰਾਹਮਣ ਉਹਨੂੰ ਬਚਾਏਗਾ ਨਹੀਂ, ਉਹ ਆਪਣਾ ਕੀਤਾ ਆਪ ਪਾਏਗਾ। ਤੇ ਅਖੀਰਲਾ ਸ਼ਲੋਕ ਹੈ ਔਰ ਇਸ ਕਿਸਮ ਦਾ ਹੀ ਰਲਦਾ ਮਿਲਦਾ ਸ਼ਲੋਕ ਬਾਬਾ ਫਰੀਦ ਜੀ ਦਾ ਵੀ ਹੈ, ਕਿਉਂਕਿ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਵੀ ਵਿਚਾਰ ਕੀਤੀ ਹੈ ਔਰ ਉਹਦੇ 'ਚ ਕਿਉਂਕਿ ਬਹੁਤ ਵਾਰ ਚਿੱਲੇ ਕੱਟਣੇ, ਤਪ ਕਰਨਾ, ਭੁੱਖ ਪਿਆਸ, ਪੁੱਠੇ ਲਟਕਣਾ, ਯੋਗਾ, ਇਹ ਸਾਰੇ ਪੈਨੈਸ ਦੇ ਰਸਤੇ ਨੇ, ਤਪੱਸਿਆ ਦੇ ਰਸਤੇ ਨੇ, ਪਰ ਇੱਥੇ ਪ੍ਰੀਤ ਦਾ ਰਸਤਾ ਹੈ, ਪਿਆਰ ਦਾ ਰਸਤਾ ਹੈ। ਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਤਨ ਨਾ ਤਪਾਏ ਤਨੂਰ ਜਿਉ, ਤਨੂਰ ਕਹਿੰਦੇ ਨੇ ਤੰਦੂਰ ਨੂੰ, ਧੂਣੀਆਂ ਲਾਣੀਆਂ, ਹੁਣ ਠੰਡ ਹੁੰਦੀ ਹੈ, ਬਾਹਰ ਬੈਠੇ ਨੇ, ਧੂਣੀ ਲਾ ਲਈ। ਸੋ ਗੁਰੂ ਸਾਹਿਬ ਨੇ ਕਿਹਾ ਤਨ ਨਾ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾੜ, ਕਿ ਜਿਵੇਂ ਤੰਦੂਰ ਦੇ ਵਿੱਚ ਬਾਲਣ ਹੁੰਦਾ ਹੈ, ਇਵੇਂ ਆਪਣੇ ਸਰੀਰ ਨੂੰ ਕਸ਼ਟ ਨਾ ਦੇ। ਤਨ ਨਾ ਤਪਾਏ ਤਨੂਰ ਜਿਉ, ਤੰਦੂਰ ਵਾਂਗ ਬੈਠ ਕੇ ਧੂਣੀਆਂ ਨਾ ਦੇ ਵਿੱਚ ਨਾ ਬੈਠ, ਤੇ ਆਪਣੇ ਹੱਡਾਂ ਪੈਰਾਂ ਨੂੰ ਬਾਲਣ ਨਾ ਬਣਾ, ਉਸ ਕਸ਼ਟ ਚੋਂ ਨਾ ਕੱਢ। ਸਿਰ ਪੈਰੀ ਕਿਆ ਫੀੜਿਆ, ਵੀ ਤੇਰੇ ਤੂੰ ਹੱਡਾਂ ਨੂੰ ਬਾਲਣ ਬਣਾਇਆ ਇਸ ਤਪੱਸਿਆ ਦਾ, ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਤੇਰਾ ਵਜੂਦ ਹੈ, ਇਹਨੇ ਤੇਰਾ ਕੀ ਵਿਗਾੜਿਆ? ਬਿਲਕੁਲ। ਸਿਰ ਪੈਰਾਂ ਕਿਆ ਫੇੜਿਆ, ਫੇੜਿਆ ਵਿਗਾੜਿਆ। ਅੰਦਰ ਪਿਰੀ ਸਮਾਲ, ਰੱਬ ਤਾਂ ਤੇਰੇ ਅੰਦਰ ਹੈ, ਤੂੰ ਤਨ ਨੂੰ ਤੰਦੂਰ ਬਣਾਏ, ਹੱਡਾਂ ਨੂੰ ਬਾਲਣ ਬਣਾਏ, ਤਪੱਸਿਆ, ਔਖ, ਭੁੱਖ ਪਿਆਸ, ਗੰਦ ਮੰਦ
अलमल खाई सिर छाई पाई मूर्ख अंधे पत गवाई जी भी सिर च जिहड़ी है सुहा पवा रहे हैं धूणियां तप रहे हैं अपने पाया होया जटावां रखियां हुई ने की है कहना भी ये की बिगाड़िया तेरे शरीर ने तेरा सिर पैरी क्या फेड़िया अंदर पिरी संभाल रब तां अंदर वसदा सो अंदर उस दी संभाल कर सो ये अज दा विचार जी डॉक्टर साहब तुहाडा बहुत बहुत शुक्रिया तुसीं अज दे अहम इशू ते अज दा विचार साडे दर्शकां नाल सांझा कीता अस अपने व्यूअर्स को लेने इजाजत व्यूअर्स साडे प्रोग्राम दा समा इत्थे समाप्त हुंदा तुसीं अपनी राय ते सुझाव सानूं भेजना भुलना साडे इस पते ते SOS@tvag4.tv ते असीं अपना प्रोग्राम लैके फिर दोबारा हाजिर होवांगे तब तक लिए मैनू ते अपना सुना गया दो देखते रहो TV84 बुला दिओ फतेह वाहिगुरू जी का खालसा वाहिगुरू जी की फतेह।